ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁੱਤ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਵੀਰਵਾਰ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਆ ਉਹ ਆਪਾਂ ਸਾਂਝੀਆਂ ਕਰਾਂਗੇ। ਮੰਗਲਵਾਰ ਨੂੰ ਤੁਹਾਡੇ ਜਿਹੜੇ ਕਾਲਸ ਆ ਉਹ ਲਈਆਂ ਜਾਂਦੀਆਂ ਆ। ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਮੰਗਲਵਾਰ ਨੂੰ ਪੁੱਛੇ ਗਏ ਵੱਖ-ਵੱਖ ਬਿਮਾਰੀਆਂ ਦੇ ਇਲਾਜ ਆ ਉਹ ਇਸ ਦੇ ਵਿੱਚ ਦੱਸੇ ਜਾਂਦੇ ਨੇ। ਘਰੇਲੂ ਨੁਸਖਿਆਂ ਦੀ ਜਿਹੜੀ ਉਹ ਮਦਦ ਦੇ ਨਾਲ ਦੱਸ ਜੇ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਹ ਜਿਹੜੇ ਪੁਰਖਿਆਂ ਤੋਂ ਬਜ਼ੁਰਗਾਂ ਦੇ ਜਿਹੜੀਆਂ ਘਰੇਲੂ ਨੁਕਤੇ ਹੋਮ ਰੈਮਡੀਜ਼ ਜਿਹੜੀਆਂ ਇਸ ਦੇ ਵਿੱਚ ਦੱਸੀਆਂ ਜਾਂਦੀਆਂ ਨੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਉਹਨਾਂ ਦਾ ਧੰਨਵਾਦ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮਾਂਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ ਟਰਲੌਕ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲੌਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੇਤ ਝੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਅੱਗੇ ਚੜ੍ਹਦੀ ਕਲਾ ਦੇ ਲਈ ਇਹਨਾਂ ਦੀ ਅਰਦਾਸ ਕਰਦੇ ਹਾਂ। ਅਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਵੱਲ ਗੱਲ ਕਰਦੇ ਹਾਂ, ਕਹਿੰਦੇ ਵੀ ਲੈਟਰਿਨ 'ਚ ਟੱਟੀ 'ਚ ਖੂਨ ਆਉਂਦਾ ਹੈਗਾ। ਉਹਨੇ ਡਾਇਗਨੋਜ਼ ਨਹੀਂ ਦੱਸੀ ਹੈਗੀ ਵੀ ਕਾਹ 'ਤੇ ਆਉਂਦਾ। ਕੋਈ ਡਾਕਟਰ ਨੇ ਦੇਖਿਆ ਉਹਨੇ ਜਾਂ ਕੋਈ ਹੋਰ, ਜੇ ਦੱਸ ਦੇਣਾ ਇਹਦਾ ਬੈਟਰ ਹੈਗਾ ਵੀ ਫਿਰ ਉਸੀ ਦਾ ਇਲਾਜ ਹੁੰਦਾ। ਕਈ ਤਰੀਕਿਆਂ ਨਾਲ ਆ ਸਕਦਾ ਖੂਨ, ਕਈ ਬਿਮਾਰੀਆਂ ਨਾਲ ਡਿਫਰੈਂਟ ਇਲਾਜ ਹੈਗੇ ਸਾਰਿਆਂ ਦੇ, ਪਰ ਕਾਮਨ ਹੈ ਜਿਹੜੇ ਜਿੰਨਾ ਚਿਰ ਤੁਸੀਂ ਨਹੀਂ ਡਾਕਟਰ ਦੇਖਦੇ ਉਹਨਾਂ ਚਿਰ ਮੈਂ ਕਾਮਨ ਜਿਹੜੇ ਨੁਕਸੇ ਹੈਗੇ ਉਹ ਤੁਹਾਨੂੰ ਦੱਸ ਦਿੰਦਾ। 2-3 ਉਹ ਯੂਜ਼ ਕਰੋ, ਠੀਕ ਵੀ ਹੋ ਸਕਦੇ ਇਹਨਾਂ ਨਾਲ। ਬਾਕੀ ਜੇ ਟੈਸਟ ਕਰਾ ਲਿਓ ਉਹਦੇ ਬਾਅਦ ਵੀ ਤੁਸੀਂ ਪੁੱਛ ਸਕਦੇ ਹੈਗੇ ਜੇ ਨਹੀਂ ਹਟਦਾ ਤਾਂ। ਇਹਦੇ ਵਿੱਚੋਂ ਤੁਸੀਂ ਆਪਣੇ ਜੇ ਤੁਹਾਨੂੰ ਬੇਲਗਿਰੀ ਜਾਂ ਬੇਲ ਦਾ ਮੁਰੱਬਾ, ਜਿਸ ਤਰ੍ਹਾਂ ਮੁਰੱਬਾ ਹੁੰਦਾ ਜੀ, ਬਿਲ ਫਰੂਟ ਹੁੰਦਾ ਹੈ, ਬੇਲ ਸਾਡੇ ਕੰਨੀ ਬਿਲ ਕਹਿੰਦੇ, ਬੇਲ ਹੁੰਦਾ, ਉਹਦਾ ਤੁਸੀਂ ਮੁਰੱਬਾ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜੇ ਨਹੀਂ ਉਹ ਮਿਲਦਾ ਤੁਹਾਨੂੰ ਤਾਂ ਤੁਸੀਂ ਬੇਲ ਪਾਊਡਰ ਤੁਸੀਂ ਹਰੇਕ ਸਟੋਰਾਂ 'ਚ ਪਿਆ ਹੀ ਹੈਗਾ, ਉਹ ਤਾਂ ਲੈ ਸਕਦੇ ਹੈਗੇ। 50 ਗ੍ਰਾਮ ਤੁਸੀਂ ਬੇਲ ਪਾਊਡਰ ਲੈਣਾ ਹੈਗਾ, 100 ਗ੍ਰਾਮ ਇਹ ਲੈ ਲਿਓ, ਚੰਗਾ ਚੱਲ ਜੂਗਾ ਤੁਹਾਡੇ ਕੋਲ। 100 ਗ੍ਰਾਮ ਤੁਸੀਂ ਬੇਲ ਪਾਊਡਰ ਲੈ ਲਓ, 100 ਗ੍ਰਾਮ ਸੁੱਕਾ ਧਨੀਆ ਲੈਣਾ ਹੈਗਾ ਤੁਸੀਂ, ਅਤੇ 200 ਗ੍ਰਾਮ ਲੈਣੀ ਹੈਗੀ ਧਾਗੇ ਵਾਲੀ ਮਿਸ਼ਰੀ। ਇਹਨਾਂ ਨੂੰ ਆਪਣੇ ਕੁੱਟ ਪੀਸ ਕੇ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਇਹ 3 ਟਾਈਮ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ 7 ਇਸਬਗੋਲ ਜਿਹੜਾ ਹੁੰਦਾ ਉਹਦੇ ਵਿੱਚ ਦਹੀਂ ਦੇ ਵਿੱਚ ਪਾ ਕੇ ਖਾਣਾ ਹੈਗਾ ਤੁਸੀਂ। ਫਿਰ ਅਨਾਰ ਦਾ ਜੂਸ ਪੀਣਾ ਹੈਗਾ, ਇਹਦੇ ਵਿੱਚ ਤੁਸੀਂ ਅਨਾਰ ਦਾ ਜੂਸ ਪੀਓ ਇਹਦੇ ਵਿੱਚ। ਅਤੇ ਵਿੱਚ ਤੁਸੀਂ ਆਪਣੇ ਜਿਹੜਾ ਪੀਜ਼ਾ ਪੂਜਾ ਹੈਗਾ, ਫਾਸਟ ਫੂਡ, ਇਹ ਨਹੀਂ ਖਾਣੇ, ਬਿਲਕੁਲ ਵੀ ਬੰਦ ਕਰ ਦਿਓ। ਮੀਟ ਨਹੀਂ ਖਾਣਾ ਹੈਗਾ ਕੋਈ ਵੀ। ਹੁਣ ਐ ਨਹੀਂ ਪਤਾ ਵੀ ਜ਼ਖਮ ਵੀ ਹੋ ਸਕਦੇ ਹੈਗੇ ਅੰਦਰ, ਕੀ ਪਤਾ ਕਾਹਤੇ ਆਉਂਦਾ ਹੈਗਾ। ਮੀਟ ਬੰਦ ਕਰ ਦਿਓ, ਆਪਣੇ ਫਾਸਟ ਫੂਡ ਬੰਦ ਕਰ ਦਿਓ। ਫਲ ਫਰੂਟਾਂ 'ਤੇ ਜ਼ੋਰ ਦਿਓ ਇਹਦੇ ਵਿੱਚੋਂ ਫਿਰ ਦੁੱਧ ਪੀਂਦੇ ਦਾ, ਬੱਕਰੀ ਦਾ ਦੁੱਧ ਪੀਓ। ਫਲ ਯੂਜ਼ ਕਰੋ, ਜਿੰਨੇ ਥੱਤੇ ਹੁੰਦੇ ਫਲਾਂ ਦਾ ਜੂਸ ਉਹ ਯੂਜ਼ ਕਰੋ। ਮੂੰਗੀ ਦੀ ਦਾਲ, ਖਿਚੜੀ, ਇਹੋ ਜਿਹੀਆਂ ਚੀਜ਼ਾਂ ਤੁਸੀਂ ਯੂਜ਼ ਕਰਨੀਆਂ ਹੈਗੀਆਂ। ਔਲੇ ਦਾ ਮੁਰੱਬਾ, ਨਾਰੀਅਲ ਦਾ ਪਾਣੀ, ਫਿਰ ਚਟਨੀ ਬਣਾ ਕੇ ਤੁਸੀਂ ਲੈ ਸਕਦੇ ਹੈਗੇ, ਇਹਦੀ ਪੁਦੀਨੇ ਦੀ ਚਟਨੀ ਬਣਾ ਕੇ, ਨਿੰਬੂ ਪਾ ਕੇ। ਇਹ ਚੀਜ਼ਾਂ ਤੁਸੀਂ ਖਾਣੀਆਂ। ਫਲ ਸਬਜ਼ੀਆਂ 'ਤੇ ਜ਼ੋਰ ਦੇਣਾ ਹੈਗਾ ਜ਼ਿਆਦਾ। ਮੀਟ ਨਹੀਂ ਬੰਦ ਖਾਣਾ ਜਮਾਂ 'ਤੇ ਆਪਣੇ ਫਾਸਟ ਫੂਡ ਨਹੀਂ ਖਾਣਾ ਜਮਾਂ 'ਤੇ। ਅਤੇ ਇਹਦੇ ਵਿੱਚੋਂ ਜੇ ਤੁਸੀਂ ਬਗੈਰ ਡਾਇਗਨੋਸਟਿਕ ਦੱਸਣਾ ਜਰਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਇਹ ਤਾਂ ਆਪਣੇ ਤੁਸੀਂ ਇਹਦੇ ਵਿੱਚ ਜੇ ਔਡਰ ਦੇ ਕੇ ਤੁਸੀਂ ਆਪਣੇ ਕੋਟਜ ਘਨ ਬੱਟੀ ਇਹ ਤੁਸੀਂ ਮੰਗਾ ਲਿਓ। 2 ਗੋਲੀਆਂ ਤੁਸੀਂ ਆਪਣੇ ਸਵੇਰ ਨੂੰ, 2 ਦੁਪਹਿਰ ਨੂੰ ਅਤੇ 2 ਸ਼ਾਮ ਨੂੰ, ਇਹ ਲੈਣੀ ਹੈਗੀ ਇਹਦੀ ਗੋਲੀਆਂ। ਜੇ ਨਹੀਂ ਗੋਲੀਆਂ ਮਿਲਦੀਆਂ ਤਾਂ ਤੁਹਾਨੂੰ ਕੁਟਜਾ ਰਿਸਟ, ਇਹ ਲਿਕੁਇਡ ਦਵਾਈ ਹੈਗੀ ਜੀ, ਕੁਟਜਾ ਰਿਸਟ। ਇਹਦੇ 4 ਚਮਚੇ ਅਤੇ 4 ਚਮਚੇ ਪਾਣੀ ਪਾ ਕੇ ਇਹ ਤੁਸੀਂ ਆਪਣੇ ਲੈਣੀ ਹੈਗੀ। ਇਹ ਟਰਾਈ ਕਰਕੇ ਦੇਖੋ ਤੁਸੀਂ ਆਪਣੇ, ਰੱਬ ਭਲੀ ਕਰੇ ਅੱਗੇ। ਬਾਕੀ ਫਿਰ ਡਾਕਟਰ ਵੀ ਦੇਖ ਲਿਓ, ਡਾਇਗਨੋਸ ਕਰਾ ਲਿਓ। ਬਲੱਡ ਆਉਣਾ ਵਾ ਠੀਕ ਗੱਲ ਤਾਂ ਹੈ ਨਹੀਂ। ਅੱਛਾ, ਜਿਹੜੇ ਕਹਿੰਦੇ
ਜਦ ਆਉਂਦੀ ਹੈ ਤਾਂ ਉਹਨਾਂ ਦੇ ਪੇਨ ਬਹੁਤ ਹੁੰਦੀ ਹੈ, 2-3 ਦਿਨ ਵੀ ਧੁੰਨੀ ਦੇ ਥੱਲੇ ਪੇਨ ਜ਼ਿਆਦਾ ਹੁੰਦੀ। ਉਹ ਤੁਸੀਂ ਆਪਣੇ ਐਂ ਕਰੋ, ਭਖੜਾ ਜਿਹੜਾ ਹੁੰਦਾ ਜੀ ਭਖੜਾ, ਉਹ ਤੁਸੀਂ ਹੁਣੀ ਦੇ ਆਪਣੇ ਪੀਣ ਲਾ ਜਾਓ। ਤੁਸੀਂ ਭਖੜਾ 1.5 ਚਮਚੇ ਦੀ ਕਾੜਾ ਜਿਹਾ ਬਣਾ ਕੇ, ਚਾਹ ਬਣਾ ਕੇ, ਇਹ ਤੁਸੀਂ ਆਪਣੇ ਪੀ ਚੱਲੋ। ਇਹਦੇ ਨਾਲ ਆਪਣੇ ਠੀਕ ਹੋ ਜਾਊਗਾ ਜਿਹੜਾ ਦਰਦ ਕਹਿੰਦੇ ਸੀਗੇ ਹੁੰਦਾ। ਆਪਣੇ ਰੋਜ਼ ਇਹ ਸਟਾਰਟ ਕਰੋ, 40 ਦਿਨ ਲਗਾਤਾਰ ਪੀਓ ਇਹ। ਜਿਸ ਤਰ੍ਹਾਂ ਤੁਹਾਨੂੰ 2 ਮੰਥਲੀ ਡੇਟ ਆ ਜਾਵੇ, 2 ਮੰਥਲੀ ਡੇਟਾਂ ਤੱਕ। ਜੇ ਹੁਣ ਫਰਜ਼ 10 ਦਿਨਾਂ ਨੂੰ ਆਉਣੀ ਹੈ ਤਾਂ 10 ਦਿਨ ਇਹ, ਅਤੇ ਅਗਲੀ ਮੰਥਲੀ ਡੇਟ ਦੇ ਬਾਅਦ ਸਾਰਾ ਮਹੀਨਾ ਇਹ ਪੀਣਾ ਹੈਗਾ। 1.5 ਚਮਚੇ ਦਾ, 1 ਚਮਚੇ ਦਾ ਕਾੜਾ ਜਿਹਾ ਬਣਾ ਕੇ ਪੀਓ। ਇਹਦੇ ਨਾਲ ਠੀਕ ਹੋ ਜਾਂਦਾ ਜੀ ਜਿਹੜਾ ਦਰਦ ਦੱਸਦੇ ਸੀਗੇ। ਅਤੇ ਨਹੀਂ ਤਾਂ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਛੁਹਾਰੇ ਬਰੀਕ ਪੀਸ ਕੇ, ਥੋੜ੍ਹਾ ਜਿਹਾ ਘੀ ਪਾ ਕੇ। 2 ਛੁਹਾਰੇ ਲੈਣੇ ਹੈਗੇ ਬਰੀਕ ਪੀਸ ਕੇ, ਉਹਨਾਂ ਨੂੰ 2-3 ਦੋ ਛੁਹਾਰੇ ਥੋੜ੍ਹਾ ਘੀ ਪਾ ਕੇ, ਉਹ ਖਾ ਕੇ ਉੱਪਰ 'ਤੇ ਆਪਣੇ ਦੁੱਧ ਪੀ ਲਿਆ ਕਰੇ। ਇਹਦੇ ਨਾਲ ਵੀ ਜਿਹੜਾ ਆਪਣੇ ਦਰਦ ਹੁੰਦਾ ਹੈਗਾ ਉਹ ਵੀ ਹਟ ਸਕਦਾ ਜੀ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਮੁੱਲੀ ਦੇ ਬੀਜ ਵੀ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ 1 ਚਮਚਾ ਮੁੱਲੀ ਦੇ ਬੀਜਾਂ ਨੂੰ ਪੀ ਕੇ ਆਪਣੇ ਉਬਾਲ ਕੇ ਉਹ ਲੈ ਸਕਦੇ ਹੈਗੇ ਤੁਸੀਂ। ਗਾਜਰਾਂ ਦੇ ਮਿਲ ਜਵੇ, ਮੁੱਲੀ ਦੇ ਬੀਜ ਮਿਲ ਜਵੇ, 1 ਚਮਚਾ ਬਹੁਤ ਹੈ। ਜਿਹੜੇ ਕਹਿੰਦੇ ਸੀਗੇ ਕਡਲਾਂ ਪੈਂਦੀਆਂ ਹੈਗੀਆਂ, ਉਹ ਲੈਣਾ ਹੈਗਾ ਤੁਸੀਂ 1/2 ਚਮਚਾ ਹਲਦੀ ਦਾ, 1/2 ਚਮਚਾ ਔਲਾ ਪਾਊਡਰ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਕਡਲਾਂ ਵਾਸਤੇ। ਜਾਂ ਫਿਰ ਨਹੀਂ ਤਾਂ ਅਸ਼ਵਗੰਧਾ ਜਾਂ ਅਸਗੰਧ ਇੱਕੋ ਚੀਜ਼ ਹੈ ਇਹ। 1 ਚਮਚਾ ਤੁਸੀਂ ਇਹ, ਅਤੇ 1 ਚਮਚਾ ਘੀ ਦਾ, ਇਹ ਤੁਸੀਂ ਖਾ ਕੇ ਉੱਪਰ 'ਤੇ ਕੋਸਾ ਦੁੱਧ ਪੀ ਸਕਦੇ ਹੈਗੇ। ਜੇ ਤੁਹਾਨੂੰ ਆਪਣੇ ਕੁਲੰਜਨ ਦਾ ਤੇਲ ਮਿਲਦਾ ਹੈਗਾ, ਕੁਲੰਜਨ ਦਾ ਤੇਲ, ਉਹ ਤੁਸੀਂ ਥੋੜ੍ਹਾ ਸਿੰਦਾ ਨੂਨ ਪਾ ਕੇ ਇਹਦੀ ਮਾਲਿਸ਼ ਕਰੋ। ਇਹਦੇ ਨਾਲ ਕਡਲਾਂ ਹਟ ਜਾਂਦੀਆਂ। ਨਹੀਂ ਤਾਂ ਤੁਸੀਂ ਲਸਣ ਅਤੇ ਅਜਵਾਇਣ, ਸਰੋਂ ਦੇ ਤੇਲ ਮਾ ਤਾੜ ਕੇ ਉਹ ਤੇਲ ਬਣਾ ਕੇ ਉਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਜੀ। ਜੇ ਤੁਸੀਂ ਸੁੰਡੀ ਵੀ ਪਾ ਲਓ, ਹਲਦੀ ਔਲਾ ਸੁੰਡ ਬਰਾਬਰ ਕਰਕੇ, 3 ਚੀਜ਼ਾਂ, ਤਾਂ ਵੀ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਲੈ ਲਓ। ਇਹਦੇ ਨਾਲ ਵੀ ਕਡਲਾਂ ਹਟ ਜਾਂਦੀਆਂ ਹੁੰਦੀਆਂ। ਜਿਹੜੇ ਕਹਿੰਦੇ ਸੀਗੇ ਮੇਰੇ ਸ਼ੇਪ ਉਹਨਾਂ ਦੀ ਖਰਾਬ ਹੋਣ ਲੱਗ ਗਈ, ਜਿਸ ਤਰ੍ਹਾਂ ਲਾਈਨਾਂ ਜਿਹੀਆਂ ਲੱਗੀਆਂ ਪੈਣ, ਖੁਸ਼ਕ ਜਿਹੇ ਹੋ ਗਏ ਉਹਨਾਂ ਦੇ ਜੀ, ਉਹ ਤੁਸੀਂ ਆਪਣੇ ਖਾ ਸਕਦੇ। ਅਰੰਡੀ ਦੇ ਤੇਲ ਦੀ ਮਾਲਿਸ਼ ਸਟਾਰਟ ਕਰ ਦਿਓ ਜੀ। ਉਹਦੇ ਨਾਲ ਸੁੱਕੇ ਹੋਏ ਜਿਹੜੇ ਤੁਹਾਡੇ ਨਹੁੰ ਠੀਕ ਲੱਗ ਜੂਗੇ। ਹਰ ਰੋਜ਼ ਤੁਸੀਂ ਆਪਣੇ ਅਰੰਡੀ ਤੇ ਤੇਲ ਦੀ ਮਾਲਿਸ਼ ਕਰਨੀ ਹੈ। ਇਹਦੇ ਨਾਲ ਫਿਰ ਤੁਸੀਂ ਆਪਣੇ ਕਰ ਸਕਦੇ ਆ ਨਿੰਬੂ ਜਿਹੜਾ ਹੁੰਦਾ, ਨਿੰਬੂ ਉਹਨੂੰ ਕੱਟ ਕੇ ਉਹਦਾ ਰਸ ਜਿਹਾ ਕੱਢ ਕੇ, ਜਾਂ ਨਿੰਬੂ ਘਸਾ ਸਕਦੇ ਹੈਗੇ ਉੱਪਰ ਨਹੁੰ ਦੇ। ਇਹ ਕਰਕੇ ਦੇਖ ਲਓ। ਓਲੀਵ ਆਇਲ ਦੇ ਵਿੱਚੋਂ ਤੁਸੀਂ ਨਿੰਬੂ ਪਾ ਕੇ ਵੀ ਕਰ ਸਕਦੇ ਹੈ। ਓਲੀਵ ਆਇਲ ਅਤੇ ਨਿੰਬੂ ਦਾ ਰਸ ਨਿਚੋੜ ਕੇ ਉਹ ਬਣਾ ਲਓ 1 ਬਰਾਬਰ ਜਿਹਾ, ਉਹਦੀ ਮਾਲਿਸ਼ ਕਰ ਲਿਆ ਕਰੋ ਨਹੁੰ 'ਤੇ। ਦੋਵਾਂ 'ਤੇ ਜਿਹੜਾ ਮਰਜ਼ੀ ਕਰ ਲਓ ਜੀ, ਸਾਰੇ ਨਹੁੰ ਠੀਕ ਹੋ ਜਾਊਗਾ ਜੀ। ਅਰੰਡੀ ਦਾ ਤੇਲ ਵੀ ਠੀਕ ਕਰ ਦਿੰਦਾ ਹੈਗਾ ਜੇ ਇਕੱਲੇ ਹੀ ਮਾਤਰਾ ਹੈਗਾ। ਜਿਹੜੇ ਕਹਿੰਦੇ ਸੀਗੇ ਬਵਾਸੀਰ ਹੈਗੀ ਆਪਣੇ, ਉਹ ਤਾਂ ਤੁਸੀਂ ਅਮਰੂਦ ਖਾ ਸਕਦੇ ਹੈਗੇ। ਇਹਦੇ ਵਿੱਚੋਂ ਅਮਰੂਦ ਬਵਾਸੀਰ ਨੂੰ ਠੀਕ ਕਰ ਦਿੰਦੇ ਹੈਗੇ। ਅਨਾਰ ਦੇ ਛਿਲਕੇ ਪੀ ਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹਨਾਂ ਸੁਕਾ ਕੇ ਇਹ ਲੈ ਸਕਦੇ ਹੈਗੇ। ਫਿਰ ਅਨਾਰ ਦਾ ਜੂਸ ਪੀ ਸਕਦੇ ਹੈਗੇ ਤੁਸੀਂ। ਫਿਰ ਦਹੀਂ ਦੇ ਵਿੱਚੋਂ ਤੁਸੀਂ ਮੈਂਗੋ ਮਿਲਾ ਕੇ ਇਹ ਖਾ ਸਕਦੇ ਹੈਗੇ। ਇਹਦੇ ਵਿੱਚ ਹਰੀ ਮੇਥੀ ਦੀ ਸਬਜ਼ੀ ਖਾ ਸਕਦੇ ਹੈਗੇ। ਇਹ ਸਭ ਬਵਾਸੀਰ ਠੀਕ ਕਰਨੀ ਵਾਲੀਆਂ ਚੀਜ਼ਾਂ ਹੈਗੀਆਂ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ 20 ਗ੍ਰਾਮ, ਗਲੈਸਰੀਨ ਲੈਣੀ ਹੈਗੀ 10 ਗ੍ਰਾਮ। ਇਹ ਮਿਕਸ ਕਰਕੇ ਆਪਣੇ ਮੌਕਿਆਂ 'ਤੇ ਲਗਾ ਲਓ। ਇਹ 2 ਦਿਨਾਂ ਵਿੱਚ, 2-3 ਦਿਨਾਂ ਵਿੱਚ ਥਰੇ ਆਪਣੇ ਮੌਕੇ ਐਂ ਸੁੱਕ ਜਾਊਗਾ ਜੀ। ਵਧੀਆ ਐਨ ਅਜਮਾਈ ਵੀ ਗੱਲ ਹੈ ਪੱਕੀ। ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਜੀਰਾ ਅਤੇ ਕੁਜਾ ਮਿਸ਼ਰੀ ਮਿਲਾ ਕੇ ਤੁਸੀਂ ਆਪਣੇ 1 ਚਮਚਾ 2 ਟਾਈਮ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਮੁਰਲੀ ਦੇ ਪੱਤੇ ਸੁਕਾ ਕੇ ਤੁਸੀਂ ਆਪਣੇ ਉਹਦੇ ਵਿੱਚ ਖੰਡ ਮਿਲਾ ਕੇ ਬਰਾਬਰ ਦੀ, ਉਹ ਤੁਸੀਂ 2 ਚਮਚੇ ਖਾ ਲਿਆ ਕਰੋ। ਫਿਰ ਫਿੱਗੀ ਦੇ ਵਿੱਚ ਸਾਰਿਆਂ ਤੋਂ ਵਧੀਆ ਜੀ ਜਿਹੜੇ ਫਿੱਗ ਹੁੰਦੇ, ਉਹ ਤੁਸੀਂ ਆਪਣੇ 2-3 ਫਿੱਗ ਰਾਤ ਨੂੰ ਭਿਓ ਕੇ ਰੱਖਦੇ, ਸਵੇਰ ਨੂੰ ਖਾ ਲਏ, ਸਵੇਰ ਨੂੰ ਭਿਓ ਕੇ ਰੱਖਦੇ, ਸ਼ਾਮ ਨੂੰ ਖਾ ਲਏ। ਵੀ 5-6 ਫਿੱਗ ਤੁਸੀਂ ਰੋਜ਼ ਖਾਣੇ ਹੈਗੇ। ਇਹਦੇ ਨਾਲ ਸਾਡੀ ਕਬਜ਼ ਵੀ ਠੀਕ ਹੋ ਜੂਗੀ, ਬਵਾਸੀਰ ਵੀ ਨਹੀਂ ਫਿਰ ਹੁੰਦੀ ਹੈਗੀ ਇਹਦੇ ਨਾਲ।
ਫਿਰ ਦਹੀਂ ਜਿੰਨੀ ਤੁਸੀਂ ਯੂਜ਼ ਕਰਦੇ ਹੋ ਉਹ ਦਹੀਂ ਯੂਜ਼ ਕਰੋ ਇਹਦੇ ਵਿੱਚੋਂ। ਨਹੀਂ ਤਾਂ ਐਂ ਕਰੋ 10 ਗ੍ਰਾਮ ਫਟਕੜੀ ਲੈ ਕੇ ਪੀ ਲਓ ਉਹਨੂੰ, 20 ਗ੍ਰਾਮ ਮੱਖਣ ਦੇ ਵਿੱਚੋਂ ਮਿਲਾ ਕੇ ਉਹਦੀ ਮੱਲਮ ਜੀ ਬਣਾ ਲਓ, ਉਹ ਲਗਾ ਲਿਆ ਕਰੋ। ਇਹਦੇ ਨਾਲ ਵੀ ਸਾਰੇ ਠੀਕ ਹੋ ਜਾਂਦੇ ਜੀ ਆਪਣੇ ਮੌਕੇ ਜਿਹੜੇ ਹੁੰਦੇ। ਫਿਰ ਜੇ ਕਬਜ਼ ਕਹਿੰਦੇ ਸੀਗੇ, ਇਹ ਵੀ ਬਵਾਸੀਰ ਵਾਲੇ ਵੀ ਲੈ ਸਕਦੇ ਹੈਗੇ। ਦੁੱਧ ਮਾ ਬਦਾਮ ਰੋਗਨ ਪਾ ਕੇ ਪੀ ਲੈ ਕरें, इसबगोल ले ले करें गर्म ਦੁੱਧ 'ਚ, ਅਰੰਡੀ ਦਾ ਤੇਲ 2-3 ਚਮਚੇ ਪਾ ਕੇ ਉਹਨੇ ਦੁੱਧ 'ਚ ਪੀ ਲੈ ਕरें। ਇਹ ਆਪਣੇ ਕਬਜ਼ੀ ਵੀ ਦੂਰ ਕਰ ਦਿੰਦੇ ਜੀ, ਜਿਹਨਾਂ ਨੂੰ ਕਬਜ਼ ਹੋਈ ਵੀ ਹੈ ਉਹ ਆਪਣੇ ਇਹ ਚੀਜ਼ਾਂ ਯੂਜ਼ ਕਰ ਲਵੇ। ਫਿੱਗ ਆਪਣੇ ਕਬਜ਼ ਵਾਸਤੇ ਦੂਰ ਹੈ, ਜਿਹੜੇ ਪਹਿਲਾਂ ਦੱਸ ਗਿਆ ਟਾਈਮ ਹੈ। ਅਤੇ ਨਹੀਂ ਤਾਂ ਕਬਜ਼ ਵਾਸਤੇ ਜਿਹੜਾ ਕਰਨਾ ਹੈਗਾ, ਤੁਸੀਂ ਐਂ ਕਰੋ ਸਵੇਰ ਨੂੰ ਉੱਠ ਕੇ ਤਾਜ਼ੇ ਔਰੰਜਾਂ ਦਾ 2-3 ਗਲਾਸ, 2-3 ਔਰੰਜਾਂ ਜਾਂ 1 ਗਲਾਸ ਔਰੰਜਾਂ ਦਾ ਜੂਸ ਤੜਕੇ ਉੱਠ ਕੇ ਪੀਣਾ ਹੈਗਾ। ਅਤੇ ਘੰਟਾ ਕੁਛ ਨਹੀਂ ਖਾਣਾ ਹੈਗਾ। ਪਾਣੀ ਦੇ ਵਿੱਚੋਂ ਕਾਲੀ ਮਿਰਚ ਪਾ ਸਕਦੇ ਹੈਗੇ ਤੁਸੀਂ। ਇਹ 10 ਦਿਨ ਲਗਾਤਾਰ ਪੀਓ, ਸਾਰੀ ਕਬਜ਼ ਪੁਰਾਣੀ ਜਿੰਨੀ ਵੀ ਹੈਗੀ ਉਹ ਸਾਰੀ ਖੋਲ ਦਿੰਦਾ ਜੀ। ਕੋਈ ਦਵਾਈ ਦੀ ਬੜੀ ਲੋੜ ਨਹੀਂ ਹੈਗੀ। ਤੜਕੇ ਉੱਠ ਕੇ ਔਰੰਜਾਂ ਦਾ ਜੂਸ ਆਪਣੇ ਕੱਢ ਕੇ ਪੀਓ, ਉਹਦੇ ਨਾਲ ਸਾਰੀ ਕਬਜ਼ ਦੂਰੀ ਹੋ ਜਾਊਗੀ। ਜਿਹੜੇ ਕਹਿੰਦੇ ਸੀਗੇ ਉਹਨੇ ਅੰਦਰ ਗਰਮੀ ਹੋ ਗਈ ਬਾਹਲੀ, ਗਰਮੀ ਵਾਸਤੇ ਤਾਂ ਜਾਂਦੇ ਨਿੰਬੂ ਦੀ ਸਕੰਜਵੀ ਸਾਰਿਆਂ ਤੋਂ ਵਧੀਆ। ਨਿੰਬੂ ਦੀ ਸਕੰਜਵੀ ਬਣਾ ਕੇ ਤੁਸੀਂ ਪੀਓ, ਨਿੰਬੂ ਪਾਣੀ ਖੰਡ ਪਾ ਕੇ ਆਪਣੇ, ਥੋੜ੍ਹੀ ਪਾਣੀ ਵਿੱਚ ਆਪਣੇ ਸੌਂਫ, ਛੋਟੀਆਂ ਇਲਾਇਚੀਆਂ ਇਹ ਕੁੱਟ ਕੇ ਪਾ ਸਕਦੇ ਹੈਗੇ ਉਹਦੇ ਵਿੱਚੋਂ ਸਕੰਜਵੀ 'ਚ। ਇਸ ਤਰ੍ਹਾਂ ਹੀ ਪੀ ਲਿਆ ਕਰੋ। ਅਤੇ ਆਪਣੇ ਦੁੱਧ ਦੀ ਕੱਚੀ ਲੱਸੀ ਬਣਾ ਕੇ ਪੀ ਲਓ, ਦਹੀਂ ਦੀ ਲੱਸੀ ਪੀ ਲਓ, ਅਤੇ ਆਪਣੇ ਸੰਗਤਰੇ ਦਾ ਜੂਸ, ਅਨਾਰ ਦਾ ਜੂਸ, ਗਾਜਰਾਂ ਦਾ ਜੂਸ ਇਹ ਆਪਣੇ ਪੀਓ। ਇਹਦੇ ਨਾਲ ਔਲਿਆਂ ਦਾ ਜੂਸ ਠੰਡਾ ਹੁੰਦਾ ਹੈ, ਔਲਿਆਂ ਦਾ ਜੂਸ ਇਹ ਗਰਮੀ ਕੱਢ ਦੂਗਾ ਅੰਦਰ। ਔਲਿਆਂ ਦਾ ਜੂਸ ਜੇ ਪੀਣਾ ਤਾਂ ਤੁਸੀਂ ਆਪਣੇ 5-6-7 ਚਮਚੇ ਸਵੇਰ ਨੂੰ, 5-6 ਚਮਚੇ ਸ਼ਾਮ ਨੂੰ ਪਾਣੀ ਦਾ ਗਲਾਸ ਭਰ ਕੇ ਉਹਦੇ ਵਿੱਚੋਂ ਮਿਕਸ ਕਰਕੇ ਇਹ ਪੀ ਲਓ। ਸਾਡੇ ਨਾਲ ਫੱਟ ਗਰਮੀ ਦੂਰ ਹੋ ਜਾਏਗੀ। ਔਲਿਆਂ ਦਾ ਜੂਸ ਫੱਟ ਗਰਮੀ ਦੂਰ ਕੱਢ ਦਿੰਦਾ ਅੰਦਰ। ਜਿਹੜੇ ਕਹਿੰਦੇ ਸੀਗੇ ਆਪਣੇ ਧਰਨ ਖਿਸਕੀ ਹੁੰਦੀ ਹੈਗੀ, ਉਹ ਆਪਣੇ 10 ਗ੍ਰਾਮ ਲੈਣਾ ਹੈਗਾ ਗੁੜ, 3 ਚਮਚੇ ਸੌਂਫ ਦੇ। ਇਹ ਖਾਲੀ ਪੇਟ ਖਾਣੇ ਹੈ ਜੀ ਰੋਜ਼। ਅਤੇ ਦੁਪਹਿਰ ਨੂੰ ਤੁਸੀਂ ਆਪਣੇ ਅਦਰਕ ਦਾ ਰਸ 1 ਚਮਚਾ ਪਾਣੀ ਦੇ ਵਿੱਚੋਂ ਪਾ ਕੇ ਇਹ ਪੀਣਾ ਹੈਗਾ। ਇਹ ਥੋੜ੍ਹੇ ਦਿਨ ਕਰਦੇ ਰਹੋ, ਇਹਦੇ ਨਾਲ ਤਾਂ ਸਾਰੀ ਜਿਹੜੀ ਡਿੱਗਦੀ ਆ ਉਹ ਹਟ ਜਾਂਦੀ ਹੈ। ਜਿਹੜੀ ਅੱਖਾਂ ਦੀ ਕਹਿੰਦੇ ਸੀਗੇ, ਅੱਖਾਂ ਦੇ ਵਿੱਚੋਂ ਖਾਰਸ਼ ਹੁੰਦੀ ਹੈ, ਹੋਰ ਅੱਖਾਂ ਦੀ ਦਵਾਈ ਇਹ ਤੁਹਾਨੂੰ 2-3 ਦੱਸ ਦਿੰਦਾ ਅੱਜ। ਜਿਹੜਾ ਉਹਨੇ 8 ਤੁਸੀਂ ਥੋੜ੍ਹਾ ਸੌਂਫ ਦਾ ਅਰਕ ਲੈਣਾ ਹੈਗਾ ਜੀ। ਸੌਂਫ ਦਾ ਅਰਕ ਤਕਰੀਬਨ 10 ਕੁ ਗ੍ਰਾਮ ਹੋ ਜਾਂਦਾ ਜੀ ਨਾਲ। ਅਤੇ 1 ਚਮਚਾ ਵਿੱਚੋਂ ਉਹਦੇ ਲਾਹੌਰੀ ਨੂਣ ਪਾ ਲੈਣਾ, ਪਾਕਿਸਤਾਨੀ ਨੂਣ ਜਾਂ ਸਿੰਧਾ ਨੂਣ ਜਿਹਨੂੰ ਕਹਿੰਦੇ ਹੈਗੇ। ਉਹ ਉਹਨੇ ਮਿਕਸ ਕਰਕੇ ਤੁਸੀਂ 2-2 ਬੂੰਦਾਂ ਅੱਖਾਂ 'ਚ ਪਾ ਸਕਦੇ ਹੈਗੇ। ਨਹੀਂ ਤਾਂ 6 ਚਮਚੇ ਤੁਸੀਂ ਸੰਗਤਰੇ ਦਾ ਰਸ ਲੈਣਾ ਹੈਗਾ, ਪੁੰਨ ਲਿਓ ਸਵਾਰ ਕੇ, ਵਿੱਚੋਂ ਵੀ ਕੱਪੜੇ ਦੇ ਵਿੱਚੋਂ ਨੂੰ ਪੁੰਨਣਾ ਹੈਗਾ। ਐਂ ਨਾ ਕਹੋ ਵੀ ਝਾਰ ਨਹੀਂ ਮੈਨੂੰ ਪੁੰਨ ਲੂੰਗੇ, ਕੱਪੜੇ ਦੇ ਵਿੱਚੋਂ ਨੂੰ ਪੁੰਨ ਕੇ 6 ਚਮਚੇ ਇਹ ਅਤੇ 1 ਚਮਚਾ ਸ਼ਹਿਦ ਇਹ ਪਾ ਕੇ ਤੁਸੀਂ ਤਾਂ ਜਿਹੜੀ ਅੱਖਾਂ ਵਿੱਚ ਖਾਰਸ਼ ਜੀ ਹੁੰਦੀ ਹੈ ਉਹ ਹਟ ਜਾਂਦੀ ਇਹਦੇ ਨਾਲ ਜੀ। ਫਿਰ ਫਟਕੜੀ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਹੈਗਾ, ਫਟਕੜੀ 30 ml ਦੀ ਜਿਹੜੀ ਸ਼ੀਸ਼ੀ ਹੁੰਦੀ ਆ ਉਹ 1 ਚੁਟਕੀ ਫਟਕੜੀ ਤੁਸੀਂ ਪਾਣੀ ਹੈਗੀ। ਉਹਦੀਆਂ ਤੁਸੀਂ 2-2, 3-3 ਬੂੰਦਾਂ ਪਾਈ ਚੱਲੋ ਅੱਖਾਂ 'ਚ। ਨਹੀਂ ਤਾਂ ਐਂ ਕਰੋ, ਜੇ ਨਹੀਂ ਕੁਝ ਕਰਨਾ ਤਾਂ ਥੋੜ੍ਹਾ ਧਨੀਆ ਹੀ, ਜਿਹੜਾ ਸੁੱਕਾ ਧਨੀਆ ਹੁੰਦਾ, ਪਾਣੀ ਉਬਾਲ ਲਓ ਚੰਗੀ ਤਰ੍ਹਾਂ। ਫਿਰ ਅੱਖਾਂ 'ਤੇ ਇਹਨੂੰ ਕੱਪੜੇ ਨਾਲ ਪੁਣ ਕੇ ਇਹ ਤੁਸੀਂ ਆਉਂਦੇ 2-2, 3-3 ਬੂੰਦਾਂ ਤੁਸੀਂ, ਕੋਈ ਮਿਣਤੀ ਗਿਣਤੀ ਨਹੀਂ ਹੈਗੀ ਇਹਦੇ ਅੰਦਾਜ਼ੇ ਨਾਲ ਤੁਸੀਂ ਉਹਨੇ ਪਾ ਸਕਦੇ ਹੈਗੇ। ਫਿਰ 2-2 ਬੂੰਦਾਂ ਅੱਖਾਂ 'ਚ ਪਾਈ ਚੱਲੋ। ਜਿਹੜੀ ਅੱਖਾਂ 'ਚ ਜਲਨ ਹੈ, ਦਰਦ ਹੈ, ਪਾਣੀ ਆ, ਇਹ ਠੀਕ ਹੋ ਜਾਂਦਾ ਇਹਦੇ ਨਾਲ, ਧਨੀਏ ਨਾਲ ਇਹ ਠੀਕ ਹੋ ਜਾਂਦਾ ਜੀ। ਅੱਗੇ ਪੁੱਛਦੇ ਸੀਗੇ ਵੀ ਅੱਖਾਂ ਦੀ ਰੋਸ਼ਨੀ ਮੇਰੀ ਡਾਊਨ ਜਾਈ ਜਾਂਦੀ ਹੈਗੀ ਥੱਲੇ ਨੂੰ, ਉਹਨਾਂ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ 100 ਗ੍ਰਾਮ ਬਦਾਮ ਲੈਣੇ ਹੈਗੇ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਪਿਸਤਾ, 100 ਗ੍ਰਾਮ ਖਸਖਸ, 250 ਗ੍ਰਾਮ ਸੌਂਫ ਅਤੇ 100 ਗ੍ਰਾਮ ਮਿਸ਼ਰੀ। ਇਹ ਚੀਜ਼ਾਂ ਜ਼ਿਆਦਾ ਹੈਗੀਆਂ, ਮੈਂ ਦੁਬਾਰਾ ਬੋਲ ਦਿੰਦਾ ਤੁਹਾਨੂੰ। 100 ਗ੍ਰਾਮ ਬਦਾਮ ਹੈਗੇ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਪਿਸਤਾ, 100 ਗ੍ਰਾਮ ਖਸਖਸ, 250 ਗ੍ਰਾਮ ਸੌਂਫ, 100 ਗ੍ਰਾਮ ਮਿਸ਼ਰੀ।
ਇਹ ਤਾਂ ਇੱਕ ਚਮਚਾ ਭਰ ਕੇ ਸਵੇਰ ਨੂੰ ਖਾ ਲਿਆ, ਇੱਕ ਸ਼ਾਮ ਨੂੰ ਖਾ ਲਿਆ। ਇਹਦੇ ਨਾਲ ਸਾਡੀ ਦਿਮਾਗੀ ਜਿਹੜੀ ਤਾਕਤ ਹੈ ਉਹ ਵੱਧ ਜੂਗੀ। ਕਹਿੰਦੇ ਫਿਰ ਸਾਡੀ ਅੱਖਾਂ ਦੀ ਰੋਸ਼ਨੀ ਵੀ ਇਹਦੇ ਨਾਲ ਠੀਕ ਹੋ ਜਾਂਦੀ। ਹੋਰ ਆਉਂਦੇ ਨੁਕਸੇ ਫਿਰ ਇਹਦੇ ਅੱਖਾਂ ਦੇ ਮੈਂ ਹੋਰ ਦੱਸਦਾ ਜੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਉਹਨੇ ਗਰਦਨ ਦੇ ਮੌਕੇ ਜੇ ਨਿਕਲਦੇ ਆ ਰਹੇ ਆ ਮੇਰੇ, ਉਹ ਤੁਲਸੀ ਦੇ ਪੱਤਿਆਂ ਦੇ ਰਸ ਦੇ ਵਿੱਚੋਂ ਸ਼ਾਇਦ ਮਿਲਾ ਕੇ ਉਹ ਲਗਾ ਸਕਦੇ ਹੈਗੇ ਤੁਸੀਂ। ਫਿਰ ਮਸਰਾਂ ਦੀ ਦਾਲ ਜਿਹੜੀ ਹੁੰਦੀ ਹੈ ਉਹ ਗਾਂ ਦੇ ਦੁੱਧ ਮਾ ਉਹਨੇ ਪਹਿਲਾਂ ਭਿਓ ਕੇ ਰੱਖ ਦੇਣੀ ਉਹ ਥੋੜ੍ਹੀ ਜਿਹੀ, ਫਿਰ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਨਹੀਂ, ਅਰੰਡੀ ਦੇ ਤੇਲ ਦੀ ਤੁਸੀਂ ਮਾਲਿਸ਼ ਰੋਜ਼ ਕਰੋ। ਇਹਦੇ ਨਾਲ ਵੀ ਆਪਣੇ ਜਿਹੜੇ ਮੌਕੇ ਜਿਹੇ ਮਾਸ ਜਾਂ ਗਰਦਨ 'ਤੇ ਹੋਇਆ ਉਹ ਉਤਰ ਜੂਗਾ ਜੀ। ਅਰੰਡੀ ਦੇ ਤੇਲ ਦੀ ਮਾਲਿਸ਼ ਕਰੀ ਚੱਲੋ ਰੋਜ਼। ਨਹੀਂ ਤਾਂ ਜਿਹੜਾ ਹਰਾ ਐਪਲ, ਐਪਲ ਸਾਈਡਰ ਵਿਨੀਗਰ ਇਹ ਵੀ ਤੁਸੀਂ ਲਗਾ ਸਕਦੇ। ਜੇ ਘਰ ਬਣਾਉਣਾ ਤਾਂ ਹਰਾ ਐਪਲ ਕੱਟ ਕੇ ਉਹਦਾ ਜੂਸ ਜਿਹਾ ਕੱਢ ਕੇ ਤੁਸੀਂ ਰੱਖ ਲਓ, 2 ਹਫ਼ਤੇ ਪਿਆ ਰਹਿੰਦਾ, ਐਂ ਖੱਟਾ ਜਿਹਾ ਹੋ ਜੂਗਾ ਉਹ ਤੁਸੀਂ ਲਗਾਓ। ਇਹਦੇ ਨੂੰ ਬਿਥਾਰੇ ਮੌਕੇ ਜਿਹੜੇ ਲੈ ਜਾਓਗੇ। ਜਿਹੜੇ ਕਹਿੰਦੇ ਸੀਗੇ ਬੌਣ ਗਠੀਆ ਹੈਗਾ, ਬਿਸਟਾ ਉਂਗਲੀਆਂ ਜਿਹੀਆਂ ਉਹਦੀਆਂ ਵਿੰਗੀਆਂ ਹੋਣ ਲੱਗੀਆਂ, ਉਹਦੇ ਵਾਸਤੇ ਤੁਸੀਂ ਅਸ਼ਵਗੰਧਾ ਦਾ ਜਾਂ ਅਸਗੰਧ ਵੀ ਕਹਿੰਦੇ ਇਹਨੂੰ, 1 ਚਮਚਾ ਤੁਸੀਂ ਇਹ ਅਤੇ 1 ਚਮਚਾ ਘੀ, ਖੁਸ਼ਕ ਹੁੰਦੀ ਹੈ ਥੋੜ੍ਹੀ, ਥੋੜ੍ਹਾ ਘੀ ਜਿਹਾ ਪਾ ਕੇ ਵਿੱਚੋਂ ਯੂਜ਼ ਕਰ ਲਿਆ ਕਰੋ ਤੁਸੀਂ। ਇਹਦੇ ਨਾਲ ਆਪਣੇ ਠੀਕ ਹੋ ਜੂਗਾ ਜੀ ਬੌਣ ਗਠੀਆ ਜਿਹੜਾ ਹੁੰਦਾ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਖੀਰੇ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਖੀਰੇ ਦਾ ਜੂਸ ਤੁਸੀਂ ਉਹਨੇ ਪੀਓ ਇਹਦੇ ਵਿੱਚੋਂ, ਉਹ ਚੰਗਾ ਰਹੂਗਾ ਤੁਹਾਨੂੰ। ਆਪਣੇ ਸੁੰਡ ਦਾ ਕਾੜਾ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਗਠੀਏ ਵਾਸਤੇ। ਫਿਰ ਆਪਣੇ ਤੁਸੀਂ ਆਪਣੇ ਔਲਾ ਤੁਸੀਂ ਯੂਜ਼ ਕਰ ਸਕਦੇ। ਔਲਾ ਪਾਊਡਰ 1 ਚਮਚਾ ਲੈ ਲਓ ਅਤੇ 1 ਚਮਚਾ ਸ਼ੱਕਰ, ਇਹ ਮਿਲਾ ਕੇ ਤੁਸੀਂ ਖਾਣ ਲੱਗ ਜਾਓ। ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਫਿਰ ਰਾਈ ਦਾ ਆਪਣੇ ਤੇਲ ਲਗਾ ਲਓ ਤੁਸੀਂ, ਰਾਈ ਦੇ ਤੇਲ ਦੀ ਮਾਲਿਸ਼ ਕਰ ਲਓ, ਇਹਦੇ ਨਾਲ ਵੀ ਸਾਰੇ ਗਠੀਏ ਨੂੰ ਆਰਾਮ ਆ ਜਾਂਦਾ ਜੀ। ਫਿਰ ਜਿਹੜਾ ਤੁਸੀਂ ਪਾਣੀ ਪੀਣਾ ਹੈਗਾ, ਤੁਸੀਂ 20-25 ਲੌਂਗ ਲੈ ਲੈਣੇ ਹੈਗੇ, 1 ਜੱਗ ਲੈ ਲੈਣਾ ਹੈਗਾ ਤੁਸੀਂ ਪਾਣੀ ਦਾ। 20-25 ਤੁਸੀਂ ਉਹਨੇ ਲੌਂਗ ਲੈ ਕੇ ਉਹਦੇ ਉੱਪਰ ਤੇ ਫੁੱਲ ਤੋੜ ਲੈਣੇ। ਇਕੱਲੀ ਜਿਹੜੀ ਡੰਡੀਆਂ ਰਹਿ ਜਾਊਗੀਆਂ ਉਹ ਤੁਸੀਂ ਪਾਣੀ ਦੇ ਵਿੱਚੋਂ ਭਿਉਣੀਆਂ ਜੀ। ਸਾਰੀ ਰਾਤ ਪਿਆ ਰਹਿਣ ਦਿਓ ਉਹ ਪਾਣੀ, ਫਰਿੱਜ ਮਾ ਨਹੀਂ ਰੱਖਣਾ ਪਾਣੀ। ਇਹ ਗਲੇ ਜਿਹੜੇ ਵੀ ਗਠੀਏ ਵਾਲੇ ਹੈਗੇ, ਜੋੜਾਂ ਦੇ ਦਰਦ ਵਾਲੇ ਹੈਗੇ, ਜਾਂ ਕੋਈ ਕਿਸੇ ਕਿਸਮ ਦਾ ਪੇਨ ਹੁੰਦਾ ਬੋਡੀ 'ਚ, ਉਹ ਫਰਿੱਜ ਦਾ ਕੋਈ ਚੀਜ਼ ਨਹੀਂ ਯੂਜ਼ ਕਰਨੀ। ਰੂਮ ਟੈਂਪਰੇਚਰ ਵਾਲਾ ਪਾਣੀ ਜਾਂ ਕੋਸਾ ਜਿਹਾ ਪਾਣੀ ਇਹ ਪੀਓਗੇ ਤਾਂ ਤੁਹਾਨੂੰ ਛੇਤੀ ਆਰਾਮ ਆਊਗਾ ਜੀ। ਇਹਦੇ ਨਾਲ ਫਰਿੱਜ ਦਾ ਪਾਣੀ ਪੀ ਚੱਲੋਗੇ ਨਹੀਂ ਬੜਾ ਗੁੱਡ ਹੈਗਾ ਇਹਦੇ ਵਾਸਤੇ। ਕੋਈ ਕੋਲਡ ਡਰਿੰਕ ਨਹੀਂ ਪੀਣਾ ਇਹਦੇ ਵਿੱਚ। ਤਾਂ ਉਹ ਸਾਰਾ ਦਿਨ ਤੁਸੀਂ ਲੌਂਗਾਂ ਵਾਲਾ ਪਾਣੀ ਪੀ ਚੱਲੋ, ਇਹ ਵੀ ਆਪਣੇ ਗਠੀਏ ਨੂੰ ਆਰਾਮ ਕਰਦਾ ਹੈਗਾ ਜੀ। ਨਹੀਂ ਤਾਂ ਥੋੜ੍ਹਾ ਤੁਸੀਂ ਆਪਣੇ ਔਲੇ ਦਾ ਜੂਸ ਲੈ ਲਓ, 5-7 ਚਮਚੇ 10 ਚਮਚੇ, ਉਹਦੇ ਵਿੱਚ ਗੁੜ ਥੋੜ੍ਹਾ ਜਿਹਾ ਪਾ ਕੇ ਅਤੇ ਪਾਣੀ ਉਬਾਲਾ ਦੇ ਕੇ ਉਹਨੂੰ, ਜਿਸ ਤਰ੍ਹਾਂ ਚਾਹ ਜੀ ਬਣਾਉਂਦੇ ਆਪਾਂ, ਉਹ ਤੁਸੀਂ ਪੀਓ। ਇਹਦੇ ਨਾਲ ਵੀ ਆਪਣਾ ਥੋੜ੍ਹਾ ਗਠੀਆ ਆਪਣਾ ਠੀਕ ਹੋ ਜਾਂਦਾ ਜੀ। ਜਿਹੜੇ ਆਪਣੇ ਗੋਡਿਆਂ ਦਾ ਦਰਦ ਕਹਿੰਦੇ ਸੀਗੇ ਉਹ ਵੀ ਅਸੀਂ ਕਰ ਸਕਦੇ ਹਾਂ। ਰਾਈ ਦਾ ਤੇਲ ਅਤੇ ਪਿਆਜ਼ ਦਾ ਰਸ ਬਰਾਬਰ ਮਿਲਾ ਕੇ ਉਹਦੀ ਮਾਲਿਸ਼ ਕਰ ਲਿਆ ਕਰੋ। ਸਿਰਕਾ ਆ, ਤਿਲਾਂ ਦਾ ਤੇਲ ਬਰਾਬਰ ਮਿਲਾ ਕੇ ਇਹਦੀ ਮਾਲਿਸ਼ ਕਰ ਲਿਆ ਕਰੋ। ਆਪਣੇ 1 ਚਮਚਾ ਔਲਿਆਂ ਦਾ ਪਾਊਡਰ ਅਤੇ 6 ਗ੍ਰਾਮ ਗੁੜ, 2 ਚਮਚੇ ਸ਼ੱਕਰ ਦੇ ਅਤੇ 1 ਚਮਚਾ ਔਲਿਆਂ ਦਾ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜਿਹੜੇ ਸਾਈਨਸ ਵਾਸਤੇ ਕਹਿੰਦੇ ਸੀਗੇ ਵੀ ਸਾਈਨਸ ਹੋਇਆ ਵਾ, ਉਹ ਤੁਸੀਂ ਆਪਣੇ 1 ਹਲਦੀ ਦਾ ਗੱਠੀ ਲੈ ਲੈਣੀ ਹੈਗੀ, ਉਹਨੂੰ ਤੁਸੀਂ ਅਰੰਡੀ ਦੇ ਤੇਲ ਦੇ ਵਿੱਚੋਂ ਭਿਓ ਕੇ ਰੱਖ ਦੇਣਾ ਜੀ ਰਾਤ ਨੂੰ, ਜਾਂ 1 ਅੱਧਾ ਦਿਨ ਤੁਸੀਂ ਉਹ ਭਿਓ ਕੇ ਰੱਖ ਲਓ। ਫਿਰ ਆਪਣੇ ਅਗਲੇ ਦਿਨ ਉਸ ਗੱਠੀ ਨੂੰ ਆਪਣੇ ਫਰਾਈ ਪੈਨ ਉੱਥੇ ਗਿੱਠੀ 'ਤੇ ਰੱਖ ਕੇ ਹੀਟ ਕਰਕੇ ਉਹਦੀ ਉਹ ਤੁਸੀਂ ਆਪਣੇ ਗੱਠੀ ਉਹ ਵਿੱਚ ਮੈਂ ਰੱਖ ਦੇਣੀ। ਜਿਹੜਾ ਧੂੰਆਂ ਉਹਦਾ ਨਿਕਲੂਗਾ ਉਹ ਤੁਸੀਂ ਇਨਹੇਲ ਕਰਨਾ ਹੈਗਾ, ਅੰਦਰ ਨੂੰ ਸੁੰਘਣਾ ਜੋ ਲਗਾ ਕੇ, ਜਿੰਨਾ ਚਿਰ ਧੂੰਆਂ ਆਉਂਦਾ ਉਹ 5-7 ਵਾਰੀ ਤੁਸੀਂ ਸੁੰਘੋ। ਇਹਦੇ ਨਾਲ ਥੋੜ੍ਹਾ ਆਪਣੇ ਥੋੜ੍ਹੇ ਚਿਰ ਮੈਂ ਥੋੜ੍ਹਾ ਆਪਣੇ ਸਾਈਨਸ ਹੈ ਜਿਹੜਾ, ਪੂਰੀ ਗੱਠੀ ਰੱਖਣੇ ਦੀ ਲੋੜ ਨਹੀਂ, ਅੱਧੀ ਗੱਠੀ ਰੱਖ ਲਓ, ਹਲਦੀ ਦੀ ਬਹੁਤ ਹੈ। ਫਿਰ ਅਤੇ ਉਹਨੇ ਉਹ ਸੁੰਘੀ ਚਲੋ, ਉਹਦੇ ਨਾਲ ਥੋੜ੍ਹਾ ਸਾਈਨਸ ਜਿਹੜਾ ਖਤਮ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਆਪਣੇ ਕਰੇਲੇ, ਇਹਦੇ ਵਿੱਚ ਸਾਈਨਸ ਵਾਲੇ ਅੱਧਾ ਕੱਪ ਕਰੇਲੇ ਦਾ ਜੂਸ ਅਤੇ 1 ਨਿੰਬੂ ਨਿਚੋੜ ਕੇ
ਤੇ ਵਿੱਚੋਂ ਸ਼ਹਿਦ ਪਾ ਕੇ ਇਹ ਤੁਸੀਂ ਆਪਣੇ ਯੂਜ਼ ਲਾ ਜਾਓ ਕਰਨ। ਇਹਦੇ ਨਾਲ ਵੀ ਆਪਣੇ ਸਾਇਨਸ ਜਿਹੜਾ ਖਤਮ ਹੋ ਜਾਂਦਾ ਜੀ। ਤੇ ਇਹੀ ਪੁੱਛਦੇ ਸੀਗੇ ਸਾਇਨਸ ਵਾਲੇ ਵੀ ਮੇਰੇ ਅੰਦਰ ਆਪਣੇ ਬਲਗਮ ਜੰਮੀ ਵੀ ਹੈਗੀ, ਨਿਕਲਦੀ ਨਹੀਂ ਹੈਗੀ ਉਹ। ਇਹਦੇ ਵਿੱਚ ਵਧੀਆ ਇਲਾਜ ਹੈਗਾ ਜੀ। ਇਹ ਮੈਂ ਪਿਛਲੇ 2 ਹਫ਼ਤੇ ਪਹਿਲਾਂ ਵੀ ਦੱਸਿਆ ਸੀਗਾ, ਅੱਜ ਵੀ ਤੁਹਾਨੂੰ ਦੱਸਦਾ ਫਿਰ। ਇਹ ਮੈਂ ਆਪਣੀ ਵਾਈਫ ਤੇ ਪ੍ਰਯੋਗ ਕਰਿਆ ਸੀਗਾ ਜੀ। ਉਹ ਠੀਕ ਹੋ ਗਈ ਜਮਾਂ, ਤੇ ਉਹਦੇ ਬਲਗਮ ਨਿਕਲਦੀ ਨਹੀਂ ਸੀਗੀ। ਇਹਦੇ ਤਿਰਫਲਾ ਪਾਊਡਰ ਲੈਣਾ ਹੈਗਾ ਤੁਸੀਂ। ਤਿਰਫਲਾ ਪਾਊਡਰ ਬਣਿਆ ਬਣਾਇਆ ਮਿਲ ਜੂਗਾ ਤੁਹਾਨੂੰ ਸਟੋਰ 'ਚੋਂ। ਤੇ ਅੰਦਾਜ਼ੇ ਨਾਲ ਉਹਦੇ ਵਿੱਚੋਂ ਸ਼ਹਿਦ ਪਾ ਲੈਣਾ ਹੈਗਾ, ਜਿੰਨਾ ਸਾਰਾ ਅੰਦਾਜ਼ਾ। ਉਹ ਐਂ ਬਣ ਜਾਵੇ ਜਿਸ ਤਰ੍ਹਾਂ ਆਪਣੇ ਗਾੜੀ ਜੀ ਚਟਨੀ ਜੀ ਹੁੰਦੀ ਹੈ, ਉਸ ਤਰ੍ਹਾਂ ਆਪਣੇ ਬਣ ਜਾਵੇ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਚੱਲੋ। ਇਹਦੇ ਨਾਲ ਸਾਰੀ ਆਪਣੇ ਬਲਗਮ ਐਨ ਨਿਕਲ ਜੂਗੀ। ਜਾਂ ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਗਾਂ, ਕਾਲੀ ਮਿਰਚ ਤੇ ਸੁੰਡ। ਇਹ ਚੀਜ਼ਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਤਿੰਨੇ। ਇਹਦੇ ਵਿੱਚ ਮੈਂ 1 ਚਮਚਾ ਇਹਨਾਂ ਦਾ ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਸਵੇਰ ਨੂੰ ਤੇ ਸ਼ਾਮ ਨੂੰ ਇਹ ਖਾ ਲਿਆ ਕਰੋ। ਇਹਦੇ ਨਾਲ ਵੀ ਸਾਰੀ ਬਲਗਮ ਨਿਕਲ ਜਾਂਦੀ ਹੈ ਜੀ ਇਹਦੇ ਨਾਲ। ਤੇ ਜਿਹੜੇ ਪੁੱਛਦੇ ਸੀਗੇ ਆਪਣੇ ਉਹ ਪਿੰਡ ਦੇ ਵਿੱਚ ਆਪਣੇ ਜਿਸ ਸੋਜਸ ਜਿਹੜੀ ਵੀ ਹੈਗੀ, ਉਹ ਵੀ ਇਹ ਫਾਰਮੂਲਾ ਯੂਜ਼ ਕਰ ਸਕਦੇ ਹੈਗੇ। ਇਨਫਲੇਮੇਸ਼ਨ ਜਿਹੜਾ ਕਹਿੰਦੇ ਇਨਫਲੇਮੇਸ਼ਨ ਹੋਈ ਵੀ ਹੈ, ਉਹੀ ਇਹ ਮਗਾਂ, ਕਾਲੀਆਂ ਮਿਰਚਾਂ, ਸੁੰਡ, ਇਹ ਫਾਰਮੂਲਾ ਯੂਜ਼ ਕਰ ਸਕਦੇ ਹੈਗੇ ਜਿਹੜਾ ਤੁਹਾਨੂੰ ਦੱਸਿਆ ਹੈਗਾ। ਫਿਰ ਇਹਦੇ ਵਿੱਚੋਂ ਤੁਸੀਂ ਹਲਦੀ ਯੂਜ਼ ਕਰ ਸਕਦੇ ਹੈਗੇ ਇਨਫਲੇਮੇਸ਼ਨ ਵਾਲੇ। ਜਾਂ ਫਿਰ ਤੁਹਾਨੂੰ ਆਪਣੇ 10 ਮੂਲਾ ਰਿਸਟ ਜਾਂ 10 ਮੂਲ ਪਾਊਡਰ ਵੀ ਇਹਦਾ ਚੀਜ਼ਾਂ ਦਾ ਮਿਲ ਜਾਂਦਾ ਜੀ। ਪਾਊਡਰ ਨਹੀਂ ਉਹਨੇ ਪੈਕਟ ਵਿੱਚ ਬਣਿਆ ਹੋਣਾ, ਤੁਹਾਨੂੰ ਮਿਲ ਜਾਂਦਾ 10 ਮੂਲ। ਉਹ ਤੁਸੀਂ ਉਹਦੀ ਚਾਹ ਬਣਾ ਕੇ ਪੀਣੀ ਹੈਗੀ। ਜਾਂ 10 ਮੂਲਾ ਰਿਸਟ ਸਾਨੂੰ ਮਿਲਦਾ ਹੈਗਾ, ਤਾਂ ਉਹ ਤੁਸੀਂ ਆਪਣੇ 4 ਚਮਚੇ ਉਹਦੇ ਪੀਣੇ ਹੈਗੇ। 2 ਮਤਲਬ ਜਿਹੜੀ ਮਰਜ਼ੀ ਇੱਕ ਚੀਜ਼ ਲੈ ਲਓ। ਫਿਰ ਅਸਗੰਧ ਦੇ ਵਿੱਚ ਮੈਂ ਠੀਕ ਰਹੂਗੀ ਜੀ ਇਨਫਲੇਮੇਸ਼ਨ ਵਾਸਤੇ। ਅਸਗੰਧ ਤੁਸੀਂ ਯੂਜ਼ ਕਰ ਸਕਦੇ ਹੈ। ਅਸ਼ਵਗੰਧਾ ਜਾਂ ਅਸਗੰਧ ਇੱਕੋ ਚੀਜ਼ ਹੈ। ਇਹ ਤੁਸੀਂ ਆਪਣੇ ਚਮਚਾ ਲੈ ਲੈ ਕਰੋ। ਜਿਹੜੇ ਕਹਿੰਦੇ ਸੀਗੇ ਉਹਨੇ ਨੌ ਅੰਦਰ ਨੂੰ, ਜਿਹੜੇ ਮੇਰੇ ਨੌ ਅੰਦਰ ਨੂੰ ਜਾਂਦੇ ਹੈਗੇ, ਉਹ ਅਨਾਰ ਦੇ ਛਿਲਕੇ ਲੈ ਕੇ, ਅਨਾਰ ਲੈ ਕੇ ਉਹਦਾ ਛਿਲਕ ਲਾ ਲਓ। ਤੇ ਇਹਨੂੰ ਤੁਸੀਂ ਆਪਣੇ ਤੇਲ ਦੇ ਵਿੱਚ ਕਿਸੇ ਵੀ ਤੇਲ ਉਹ ਪਕਾਉਣੇ ਹੈਗੇ ਜੀ, ਅੱਗ ਤੇ ਰੱਖ ਕੇ। ਉਹ ਜ਼ਿਆਦਾ ਕਾਲੇ ਜਿਹੇ ਹੋ ਜਾਵੇ ਤਾਂ ਉਹ ਤੁਸੀਂ ਆਪਣੇ ਛਿਲਕੇ, ਤਾਂ ਫਿਰ ਉਹ ਪਾਣੀ ਤੇਲ ਤੁਸੀਂ ਨਜ਼ਾਰ ਲੈਣਾ ਹੈਗਾ, ਉਹਦੀ ਮਾਲਿਸ਼ ਕਰੋ ਤੁਸੀਂ ਥਰੇ। ਇਹਦੇ ਨਾਲ ਵੀ ਥਰੇ ਨਹੁੰ ਠੀਕ ਹੋ ਜਾਊਗੇ ਜੀ। ਅੱਛਾ ਜੀ, ਨਜ਼ਰ ਤੇਜ਼ ਕਰਨੇ ਵਾਸਤੇ ਕਾਲੀ ਮਿਰਚਾਂ ਤੁਸੀਂ ਆਪਣੇ 1/3 ਚਮਚਾ ਲੈਣਾ ਹੈਗਾ। ਤੇ ਆਪਣੇ 2 ਚੁਟਕੀਆਂ ਵਿੱਚ ਇਹਦੇ ਵਿੱਚੋਂ ਘੀ ਪਾ ਲੈਣਾ ਹੈਗਾ, ਤੇ 2 ਚੁਟਕੀਆਂ ਮਿਸ਼ਰੀ। ਇਹ ਤੁਸੀਂ ਆਪਣੇ ਖਾ ਕੇ ਉੱਪਰ ਤੇ ਆਪਣੇ ਦੁੱਧ ਦਾ ਜਿਹੜਾ ਪੀਣਾ ਉਹ ਆਪਣੇ ਪੀ ਸਕਦੇ ਹੈਗੇ ਤੁਸੀਂ। ਇਹਦੇ ਨਾਲ ਵੀ ਸਾਰੀ ਨਜ਼ਰ ਤੇਜ਼ ਹੋ ਜੂਗੀ ਇਹ। ਤੇ ਸੌਂਫ, ਬਦਾਮ ਤੇ ਕੁਜਾ ਮਿਸ਼ਰੀ, ਇਹ ਤਿੰਨੇ ਬਰਾਬਰ ਲੈ ਕੇ ਇਹਦਾ 1-2 ਚਮਚੇ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹਦੇ ਨਾਲ। ਫਿਰ ਗਾਜਰਾਂ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ ਨਿਗਾਹ ਵਧਾਉਣੇ ਵਾਲੇ ਵਾਸਤੇ। ਗਾਜਰਾਂ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚ। ਜਿਵੇਂ ਉਹਨੇ ਜਿਹੜਾ ਉਹਨੇ ਕੁਆਰ ਦਾ ਗੁੱਦਾ, ਇਹਦੇ ਵਾਸਤੇ ਇਹ ਵੀ ਚੰਗਾ ਰਹਿੰਦਾ ਜੀ। 2 ਚਮਚੇ ਤੁਸੀਂ ਕੁਆਰ ਦਾ ਗੁੱਦਾ ਲੈ ਕੇ ਉਹਨੂੰ ਪਾਣੀ ਪਾ ਕੇ ਆਪਣੇ ਚਾਹੇ ਦੁੱਧ ਪਾ ਕੇ, ਪਾਣੀ ਪਾ ਕੇ ਸੋਰੀ, ਇਹਨੂੰ ਉਬਾਲ ਲਓ। ਤੇ ਉਹਦੇ 'ਚ ਉਹਨੇ ਤੁਸੀਂ ਪਾਉਣਾ ਹੈਗਾ ਕੁਛ ਆਪਣੇ ਮਿੱਠਾ ਮੁੱਠਾ, ਉਹ ਪਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਨਹੀਂ ਤਾਂ ਤੁਸੀਂ 2 ਚੀਜ਼ਾਂ ਨੂੰ ਆਪਣੇ ਕੁਆਰ ਦਾ ਰਸ ਤੇ ਆਪਣੇ ਔਲਿਆਂ ਦਾ ਰਸ, ਇਹ ਮਿਲਾ ਕੇ ਮਿਕਸ ਕਰਕੇ ਪੀ ਲਓ। ਇਹਦੇ ਨਾਲ ਵੀ ਸਾਰੀ ਨਜ਼ਰ ਤੇਜ਼ ਹੋ ਜਾਂਦੀ। ਇਹਦੇ 'ਚੋਂ ਤੁਸੀਂ ਪਾਲਕ, ਸ਼ਲਗਮ, ਟਮਾਟਰ, ਖੀਰਾ, ਇਹ ਚੀਜ਼ਾਂ ਤੁਸੀਂ ਆਪਣੇ ਜ਼ਿਆਦਾ ਖਾਣੀਆਂ ਹੈਗੀਆਂ ਇਹਦੇ ਵਿੱਚ। ਫਿਰ ਆਪਣੇ ਨਹੀਂ ਤਾਂ ਹਥੇਲੀਆਂ ਉਹਨੇ 2 ਰਗੜ ਕੇ ਜੱਗ ਉਹ ਅੱਖਾਂ ਦੇ ਉੱਤੇ ਸੇਕ ਜ਼ਿਆਦਾ, ਇਹਦੇ ਨਾਲ ਵੀ ਅੱਖਾਂ ਨੂੰ ਫਰਕ ਪੈ ਜਾਂਦਾ ਜੀ। ਤੇ ਅਮਰੂਦ ਖਾ ਸਕਦੇ ਹੈਗੇ ਤੁਸੀਂ, ਇਹਦੇ ਵਿੱਚੋਂ ਵਿਟਾਮਿਨ ਏ ਜ਼ਿਆਦਾ ਹੁੰਦਾ, ਉਹ ਨਿਗਾਹ ਠੀਕ ਕਰ ਦੂਗਾ ਸਾਨੂੰ। ਤੇ 1/2 ਚਮਚਾ ਨਹੀਂ ਤਾਂ ਤੁਸੀਂ ਆਪਣੇ ਮਲੱਠੀ ਦਾ, ਤੇ 1/2 ਚਮਚਾ ਦੇਸੀ ਘੀ ਦਾ, ਤੇ 1 ਚਮਚ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ।
ਇਹਦੇ ਵਿੱਚ ਮਤਲਬ ਤੁਸੀਂ ਆਪਣੇ ਲੈ ਸਕਦੇ ਆ ਅੰਡੇ, ਔਰੰਜ, ਸਪਿਨਚ, ਬਰੋਕਲੀ, ਕੇਲ, ਮੱਕੀ ਇਹਦੇ ਵਿੱਚ ਚੰਗੀ ਰਹਿੰਦੀ ਹੈ ਜੀ। ਜਿਹਨਾਂ ਨੇ ਨਿਗਾਹ ਵਧਾਉਣੀ ਹੈਗੀ, ਮੱਕੀ ਦੀਆਂ ਛੱਲੀਆਂ ਜਿਹੜੀਆਂ ਆਉਂਦੀਆਂ ਉਹ ਛੱਲੀਆਂ ਉਹ ਖਾ ਲਿਆ ਕਰੋ ਤੁਸੀਂ, 2 ਛੱਲੀਆਂ ਰੋਜ਼ ਖਾ ਲਈਆਂ। ਫਿਰ ਚੁਕੰਦਰ ਇਹ ਖਾ ਲਏ, ਇਹ ਨਿਗਾਹ ਤੇਜ਼ ਕਰ ਦਿੰਦੇ ਜੀ। ਜਿਹੜੇ ਫੁਲਵਾਰੀ ਕਹਿੰਦੇ ਸੀਗੇ ਉਹ ਅੰਜੀਰ ਦੇ ਆਪਣੇ ਪੱਤੇ ਉਹਦਾ ਕਾੜਾ ਜਿਹਾ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਤੁਸੀਂ ਫਿੱਗ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀ ਸਕਦੇ, ਇਹ ਫੁਲਵਾਰੀ ਨੂੰ ਹਟਾ ਦਿੰਦਾ ਜੀ। ਫਿਰ ਤਾਰੇ ਮੇਰੇ ਦੇ ਬੀਜ ਦਾ 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ। ਫਿਰ ਛੋਲਿਆਂ ਦੇ ਆਟਿਆਂ ਦੀ ਰੋਟੀ ਖਾਣੀ ਹੈਗੀ, ਨਹੀਂ ਤਾਂ 1 ਛੋਲਿਆਂ ਦੀ ਮੁੱਠੀ, ਕਾਲੇ ਛੋਲੇ ਜਿਹੜੇ ਹੁੰਦੇ ਉਹ ਭਿਓ ਕੇ ਰੱਖ ਦਿਓ, ਉਹ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਅਤੇ ਹਲਦੀ ਇਹਦੇ ਵਿੱਚੋਂ ਚੰਗੀ ਰਹਿੰਦੀ ਜੀ। ਹਲਦੀ ਵੀ ਤੁਸੀਂ ਖਾ ਸਕਦੇ ਹੈ, ਲਗਾ ਵੀ ਸਕਦੇ ਆ ਇਹਦੇ ਵਿੱਚੋਂ ਹਲਦੀ ਲੇਪ ਕਰਕੇ, ਅਤੇ ਖਾ ਵੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਬਾਥੂ ਦਾ ਬਾਥੂ ਜਿਹੜਾ ਹੁੰਦਾ ਉਹਦਾ ਤੁਸੀਂ ਆਪਣੇ 3-4 ਕੱਪ ਬਾਥੂ ਦਾ ਰਸ ਕੱਢ ਲੈਣਾ ਹੈਗਾ। 1 ਕੱਪ ਤੁਸੀਂ ਤਿਲਾਂ ਦਾ ਤੇਲ ਪਾ ਕੇ ਗਿੱਠੀ ਰੱਖ ਕੇ ਉਬਾਲਣਾ ਹੈਗਾ ਉਹਨੂੰ, ਥੋੜ੍ਹੀ ਅੱਗ 'ਤੇ ਉਬਾਲੀ ਚੱਲੋ। ਜਦ ਕੱਪ ਰਹਿ ਗਿਆ ਸਾਰਾ ਬਾਥੂ ਦਾ ਰਸ ਉਤਰ ਗਿਆ, ਉਹ ਜਿਹੜਾ ਬਾਕੀ ਬਚੂਗਾ ਉਹ ਤੇਲ ਤੁਸੀਂ ਲਗਾਓ, ਉਹਦੇ ਨਾਲ ਵੀ ਫੁਲਵਾਰੀ ਠੀਕ ਲੱਗ ਜਾਂਦੀ ਹੈ। ਨਹੀਂ ਤਾਂ ਆਪਣੇ ਫੁਲਵਾਰੀ ਦੇ ਆਪਣੇ ਫਿੱਗ ਦੇ ਜਿਹੜੇ ਪੱਤੇ ਹੁੰਦੇ ਆ ਉਹਨਾਂ ਦਾ ਰਸ ਲਗਾਉਣ ਲੱਗ ਜਾਓ, ਇਹਦੇ ਨਾਲ ਫੁਲਵਾਰੀ ਜਿਹੜੀ ਵੱਧਦੀ ਨਹੀਂ ਇਹ ਰੁਕ ਜਾਂਦੀ ਹੈ ਫੱਟ। ਫਿਰ ਤੁੰਮੇ ਦਾ ਜਿਹੜਾ ਤੁੰਮਾ ਹੁੰਦਾ, ਤੁੰਮੇ ਦੀ ਚਟਨੀ ਬਣਾ ਕੇ ਤੁਸੀਂ ਲਗਾਓ, ਇਹ ਵੀ ਫੁਲਵਾਰੀ ਨੂੰ ਰੋਕ ਦਿੰਦਾ ਜੀ। ਅਤੇ ਅਖਰੋਟ ਇਹਦੇ ਵਿੱਚ ਚੰਗਾ ਰਹਿੰਦਾ ਜੀ। 1-2 ਅਖਰੋਟ, 2 ਅਖਰੋਟ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਵੀ ਫੁਲਵਾਰੀ ਨੂੰ ਰੋਕ ਦਿੰਦੇ ਹੈਗੇ। ਜਿਹੜੇ ਟਾਈਫਾਈਡ ਵਾਸਤੇ ਕਹਿੰਦੇ ਸੀ ਟਾਈਫਾਈਡ ਹੋ ਜਾਂਦਾ ਹੈਗਾ, ਉਹ ਤਾਂ ਤੁਸੀਂ ਆਪਣੇ 1 ਤਾਂ ਮਹਾ ਸੁਦਰਸ਼ਨ ਚੂਰਨ ਦਿਓ ਜੀ ਉਹਨੂੰ, ਬੱਚਾ ਹੈਗਾ ਕਹਿੰਦੀ ਅੱਧਾ ਚਮਚਾ ਦੇ ਕੇ ਦੇਖ ਲਓ, ਜਾਂ 2 ਸ਼ੀਸ਼ੀ ਦੇ ਉੱਤੇ ਜਿਸ ਤਰ੍ਹਾਂ ਲਿਖਿਆ ਹੋਊਗਾ ਉਹਦੇ ਮੁਤਾਬਕ ਤੁਸੀਂ ਦੇਣਾ ਹੈਗਾ। ਜੇ ਟਾਈਫਾਈਡ ਹੋਇਆ ਵਾ ਹੁੰਦਾ ਉਹਨੂੰ ਆਪਣੇ ਅਮਰੂਦ ਤੁਸੀਂ ਖਿਲਾ ਸਕਦੇ ਹੈਗੇ, ਅਮਰੂਦ ਫਾਇਦਾ ਕਰਦੇ ਪਏ ਹੋ। ਰੋਟੀ ਬੰਦ ਕਰਕੇ ਫਲ ਫਰੂਟਾਂ 'ਤੇ ਰੱਖਣਾ ਹੈਗਾ ਉਹਨੂੰ ਬੱਚੇ ਨੂੰ। ਫਿਰ 3 ਮਣਕੇ ਅਤੇ 3 ਫਿੱਗ ਅੰਜੀਰ ਜਿਹਨਾਂ ਨੂੰ ਕਹਿੰਦੇ ਹੈਗੇ, ਅਤੇ 1 ਗ੍ਰਾਮ ਸਮਝ ਲਓ 1 ਚੁਟਕੀ ਖੁਪਕਲਾਂ, ਇਹ ਬਰੀਕ ਬਰੀਕ ਜਿਹੀਆਂ ਹੁੰਦੀਆਂ ਜੀ, ਉਹਨੇ ਬਹੁਤ ਦਾਣੇ ਜਿਹੇ ਹੁੰਦੇ ਬਰੀਕ। ਇਹਨਾਂ ਦੀ ਚਾਹੇ ਤਾਂ ਚਟਨੀ ਬਣਾ ਕੇ ਖਾ ਲਓ, ਤੁਸੀਂ ਬਣਾ ਲਓ, ਅਤੇ ਨਹੀਂ ਤਾਂ ਚਾਹ ਜੀ ਬਣਾ ਕੇ ਭਾਵੇਂ ਉਹਨੇ ਪਿਲਾ ਦੇ ਕਰੋ ਨਿਆਣੇ ਨੂੰ। ਇਹ ਆਪਣੇ ਰੋਕ ਦਿੰਦੇ ਹੈਗੇ ਇਹਨੂੰ ਟਾਈਫਾਈਡ ਨੂੰ। ਫਿਰ ਉਹਨੇ ਨਹੀਂ ਤਾਂ ਤੁਸੀਂ ਦਾਲਚੀਨੀ ਅਤੇ ਥੋੜ੍ਹੀ ਜਿਹੀ ਆਪਣੇ ਦੁੱਧ ਦੇ ਵਿੱਚੋਂ ਦਾਲਚੀਨੀ ਦਾ ਤੇਲ, ਨਹੀਂ ਤਾਂ ਦਾਲਚੀਨੀ ਦਾ ਤੇਲ ਜਿਹੜਾ ਮਿਲਦਾ ਹੈਗਾ ਉਹ 2-3 ਬੂੰਦਾਂ ਉਹਨੇ ਲੱਸੀ, ਦਹੀਂ ਦੀ ਲੱਸੀ ਦੇ ਵਿੱਚ ਮਿਲਾ ਕੇ ਉਹ ਦੇਣੀਆਂ ਹੈਗੀਆਂ। ਜਾਂ ਫਿਰ ਨਹੀਂ ਤਾਂ ਗਲੋ ਅਤੇ ਬੇਲਗਿਰੀ ਦਾ ਪਾਊਡਰ, ਇਹਨਾਂ ਦਾ ਤੁਸੀਂ ਬੱਚਾ ਹੈਗਾ ਆਪਣੇ ਅੱਧਾ ਕੁ ਚਮਚੇ ਦਾ ਚਾਹ ਜੀ ਬਣਾ ਕੇ ਇਹ ਪਿਲਾ ਦੇ ਕਰੋ ਤੁਸੀਂ। ਮਹਾ ਸੁਦਰਸ਼ਨ ਚੂਰਨ ਵਧੀਆ ਰਹੂਗਾ ਜੀ। ਪੱਕਾ ਲਾ ਜਾ ਕੇ ਬੈਕ ਫਿਟ ਵੀ ਆਈ ਸੀਗੀ ਇਹਦੀ 1 ਵਾਰੀ, ਵੀ ਆਪਣੇ ਠੀਕ ਹੋ ਗਿਆ ਸੀਗਾ ਟਾਈਫਾਈਡ। ਜਿਹੜੇ ਕਹਿੰਦੇ ਸੀਗਾ ਉਹਨੇ ਸੁੰਘਣੇ ਦੀ ਸ਼ਕਤੀ ਖਤਮ ਹੋ ਗਈ, ਉਹ ਆਪਣੇ ਕਨੇਰ ਦੇ ਜਿਹੜੇ ਪੱਤੇ ਹੁੰਦੇ, ਕਨੇਰ ਦਰਖਤ ਇੱਥੇ ਸਾਡੇ ਕੰਨੀ ਦਾ ਹੈਗਾ ਬਹੁਤ, ਉਹਨੂੰ ਆਪਣੇ ਪੱਤਿਆਂ ਨੂੰ ਸੁਕਾ ਕੇ ਉਹਨੂੰ ਪੀ ਕੇ ਉਹਦੀ ਕੱਪੜ ਛਾਣ ਕਰਕੇ ਉਹਦੀ ਨਸਵਾਲ ਲੈਣੀ ਹੈਗੀ ਜੀ। ਉਹਦੇ ਨਾਲ ਸਾਰੀ ਉਹਨੇ ਜਿਹੜੀ ਸੁੰਘਣੇ ਦੀ ਸ਼ਕਤੀ ਆ ਉਹ ਵਾਪਸ ਆ ਜੂਗੀ ਤਾਂ। ਜਿਹੜੇ ਕਹਿੰਦੇ ਸੀਗੇ ਮੂੰਹ ਦਾ ਸਵਾਦ ਵੀ ਮੇਰਾ ਖਰਾਬ ਹੋਇਆ ਵਾ ਹੈਗਾ, ਪਤਾ ਨਹੀਂ ਲੱਗਦਾ, ਉਹ ਜਿਹੜੇ ਕੱਚੇ ਔਲੇ ਹੁੰਦੇ ਉਹ ਮੂੰਹਾਂ ਪਾ ਕੇ ਆਪਣੇ ਚੱਬਣੇ ਹੈਗੇ ਤੁਸੀਂ, ਕੱਚੇ ਔਲੇ ਉਹ ਤੁਸੀਂ ਆਪਣੇ ਕਰੋ, ਉਹਦੇ ਨਾਲ ਆਪਣੇ ਠੀਕ ਹੋ ਜੂਗਾ ਸਾਰਾ ਮੂੰਹ ਦਾ ਸਵਾਦ ਬੈਕ ਆ ਜੂਗਾ। ਜਾਂ ਤਾਂ ਨਹੀਂ ਤਾਂ ਫਿਰ ਨਿੰਬੂ ਅਤੇ ਕਾਲੀ ਮਿਰਚ ਇਹ ਮਿਕਸ ਜਾਂ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਮੂੰਹ ਲਗਾ ਸਕਦੇ ਹੈਗੇ, ਗਲੈਸਰੀਨ ਲਗਾ ਸਕਦੇ ਹੈਗੇ। ਔਲਿਆਂ ਵਾਲਾ ਤਾਂ ਪੱਕੀ ਗੱਲ ਹੈ ਜੀ, ਔਲਿਆਂ ਵਾਲੇ ਨਾਲ ਠੀਕ ਹੋ ਜੂਗਾ। ਜਿਹੜੇ ਕਹਿੰਦੇ ਆਪਣੇ ਢੂਹੀਆਂ ਦਾ ਦਰਦ ਹੁੰਦਾ ਹੈਗਾ ਉਹ ਤਾਂ ਆਪਣੇ ਲੈ ਸਕਦੇ ਹੈਗੇ, ਖਸਖਸ ਅਤੇ ਆਪਣੇ ਕਾਲੀ ਮਿਰਚਾਂ ਬਰਾਬਰ ਲੈਣੀਆਂ ਹੈਗੀਆਂ। ਇਹ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ ਰੋਜ਼ ਦੁੱਧ ਨਾਲ। ਅਤੇ ਉਹਨੇ ਨਹੀਂ ਤਾਂ ਫਿਰ ਸੁੰਡ, ਕਾਲੀ ਮਿਰਚਾਂ, ਹਲਦੀ ਇਹ 3 ਚੀਜ਼ਾਂ ਬਰਾਬਰ ਲੈ ਕੇ ਇਹਦਾ 1 ਚਮਚਾ ਤੁਸੀਂ ਉਹਨੇ ਲੈ ਲਿਆ ਕਰੋ।
ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਕੁਆਰ ਦਾ ਗੁੱਦਾ ਤੁਸੀਂ ਆਉਂਦੇ ਅਤੇ ਥੋੜ੍ਹੀ ਸੁੰਡ ਅਤੇ ਥੋੜ੍ਹਾ ਸ਼ਹਿਦ ਇਹ ਮਿਕਸ ਕਰਕੇ ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਉਹਨੇ ਖਸਖਸ ਲੈਣੀ ਹੈਗੀ 100 ਗ੍ਰਾਮ ਮਿਸ਼ਰੀ ਲੈਣੀ ਹੈਗੀ। ਇਹ 2-3 ਚਮਚੇ ਤੁਸੀਂ ਖਾ ਕੇ ਉੱਪਰ ਦੇ ਕੋਸਾ ਦੁੱਧ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚ ਤੁਸੀਂ ਉਹਨੇ ਲੈ ਸਕਦੇ ਹੈਗੇ ਪੰਜੀਰੀ ਬਣਾ ਲਓ ਤੁਸੀਂ ਉਹਨੇ ਛੋਲਿਆਂ ਦੇ ਆਟੇ ਦੀ ਪੰਜੀਰੀ ਬਣਾ ਲਓ ਤੁਸੀਂ ਉਹਨੇ ਜਿੰਨੀ ਕੁ ਉਹਦੇ ਵਿੱਚੋਂ 30 ਗ੍ਰਾਮ ਤੁਸੀਂ ਉਹਨੇ ਕਿੱਕਰ ਦਾ ਗੋਂਦ ਪਾ ਲਓ। ਜੇ 100 ਗ੍ਰਾਮ ਦੀ ਲੈ ਲਓ ਤੁਸੀਂ 100-150 ਗ੍ਰਾਮ ਇੱਕ ਐਂ ਕਰੋ ਤੁਸੀਂ 1 ਕੱਪ ਤੁਸੀਂ ਛੋਲਿਆਂ ਦੇ ਆਟੇ ਦਾ ਲੈ ਲਓ। ਫਿਰ ਪੁੱਛੋਗੇ ਦੁਬਾਰਾ ਵੀ ਕਿੰਨਾ ਕੁ ਲੈਣਾ ਸੀਗਾ। ਫਿਰ ਘੀ ਦੇ ਵਿੱਚੋਂ ਭੁੰਨ ਕੇ ਉਹਨੂੰ ਅਤੇ 30 ਗ੍ਰਾਮ ਵਿੱਚੋਂ ਕਿੱਕਰ ਦਾ ਗੋਂਦ ਮਿਲਾ ਕੇ 1 ਚਮਚਾ ਤੁਸੀਂ ਖਾ ਲਿਆ ਕਰੋ। ਇਹ ਬੈਕ ਪੇਨ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਐਂ ਕਰੋ ਤੁਸੀਂ ਆਪਣੇ ਐਲੋਵੀਰੇ ਦੇ ਲੱਡੂ ਬਣਾ ਲਓ। 20 ਐਲੋਵੀਰਾ ਪਾ ਕੇ ਆਟਾ ਭੁੰਨ ਕੇ ਦੇਸੀ ਘੀ ਵਿੱਚ ਆਟਾ ਭੁੰਨ ਕੇ ਵਿੱਚੋਂ ਐਲੋਵੀਰਾ ਪਾ ਕੇ ਉਹਦੇ ਲੱਡੂ ਜੇ ਬਣਾ ਲਓ। 20 ਗ੍ਰਾਮ ਦਾ ਲੱਡੂ ਹੋਵੇ ਉਹ 1-2 ਲੱਡੂ ਰੋਜ਼ ਖਾ ਲਿਆ ਜੇ। ਉਹਦੇ ਨਾਲ ਵੀ ਤੁਹਾਡੀ ਜਿਹੜਾ ਦਰਦ ਹੁੰਦਾ ਪਿੱਠ ਦਾ ਉਹ ਠੀਕ ਹੋ ਜੂਗਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਉਂਦੇ ਲਸਣ ਅਤੇ ਆਪਣੇ ਕਲੌਂਜੀ ਅਤੇ ਸਰੋਂ ਦੇ ਤੇਲ ਦੇ ਵਿੱਚੋਂ ਤਾੜ ਕੇ ਲਸਣ ਅਤੇ ਕਲੌਂਜੀ ਅਤੇ ਥੋੜ੍ਹੀ ਜਵੈਣ ਥੋੜ੍ਹੇ ਲੌਂਗ ਇਹ ਪਾ ਕੇ ਤੇਲ ਜਿਹਾ ਬਣਾ ਲਓ। ਇਹਦੀ ਮਾਲਿਸ਼ ਕਰ ਲਿਆ ਕਰੋ। ਇਹਦੇ ਨਾਲ ਵੀ ਠੀਕ ਹੋ ਜੂਗਾ। ਫਿਰ ਨਹੀਂ ਤਾਂ ਮਹਾਯੋਗਰਾਜ ਗੂਗਲ ਦੀਆਂ ਗੋਲੀਆਂ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇੱਕੋ ਜਿਹੜੇ ਕਹਿੰਦੇ ਬਿਮਾਰੀ ਦਾ ਦਰਦ ਹੁੰਦਾ ਜੀ ਇੱਕ ਨੁਕਸਾ ਹੋਰ ਹੈ ਜੇ ਮਿਲ ਗਿਆ ਤਾਂ ਇਹ ਵੀ ਚੰਗੀ ਚੀਜ਼ ਹੈਗੀ। ਦੱਸ ਦਿੰਦਾ ਤੁਹਾਨੂੰ ਇਹ 2 ਚਮਚੇ ਤੁਸੀਂ ਕੁਆਰ ਦਾ ਗੁੱਦਾ ਲੈਣਾ ਹੈਗਾ। ਇੱਕ ਪਲਾਸ ਖਾਰ ਮਿਲਦੀ ਹੈ ਜੀ ਪਲਾਸ ਖਾਰ ਇਹ ਤੁਹਾਨੂੰ ਆਯੁਰਵੈਦਿਕ ਸਟੋਰ 'ਚੋਂ ਮਿਲੂਗੀ ਜਾਂ ਤੁਹਾਨੂੰ ਐਮਾਜ਼ੋਨ ਤੋਂ ਵੀ ਮਿਲ ਸਕਦੀ ਹੈਗੀ। ਇਹ ਉਹਦਾ ਪਾਉਣਾ ਹੈਗਾ ਅੱਧਾ ਚਮਚਾ। ਕੁਆਰ ਦਾ ਗੁੱਦਾ 2 ਚਮਚੇ ਪਲਾਸ ਖਾਰ ਹੈਗਾ ਅੱਧਾ ਚਮਚਾ। ਇਹ ਮਿਕਸ ਕਰਕੇ ਖਾਓ ਤੁਸੀਂ। ਇਹਦੇ ਨਾਲ ਵੀ ਤੁਹਾਡੇ ਦਰਦ ਨੂੰ ਇਸ ਤਰ੍ਹਾਂ ਕਹਿੰਦੇ ਸੀਗੇ ਆਰਾਮ ਆ ਜਾਏਗਾ ਜੀ। ਉਹਦੇ ਜਿਹੜੇ ਕਹਿੰਦੇ ਬੱਚੇ ਨੂੰ ਨਕਸੀਰ ਹੈਗੀ ਪੁੱਟਦੀ ਹੈਗੀ ਉਹ ਨਾਰੀਅਲ ਦੀ ਉਹਨੂੰ ਤਾਜ਼ੀ ਗਿਰੀ ਖਿਲਾਓ ਜੀ। ਨਾਰੀਅਲ ਦਾ ਜਿਹੜਾ ਹੁੰਦਾ ਗਲੇ ਪਾਣੀ ਪਿਲਾ ਦਿਓ ਨਾਰੀਅਲ ਦਾ ਗਲੇ ਉਹਦੀ ਗਿਰੀ ਖਿਲਾਓ ਲਗਾਤਾਰ। ਜਾਂ ਫਿਰ ਔਲੇ ਦਾ ਰਸ ਜਾਂ ਔਲੇ ਦਾ ਮੁਰੱਬਾ ਔਲੇ ਦਾ ਰਸ ਬੱਚੇ ਨੂੰ ਦਿਓ ਉਹਨੂੰ ਅਤੇ 2-2 ਬੂੰਦਾਂ ਤੁਸੀਂ ਔਲੇ ਦੇ ਰਸ ਦੀਆਂ ਉਹਦੇ ਨੱਕ 'ਚ ਪਾ ਦੇ ਕਰੋ। ਜਾਂ ਫਿਰ ਆਪਣੇ ਅੱਧਾ ਚਮਚਾ ਬੱਚਾ ਹੈਗਾ ਅੱਧਾ ਚਮਚਾ ਤੁਸੀਂ ਸਿਰਫਲਾ ਪਾਊਡਰ ਬੱਕਰੀ ਦੇ ਦੁੱਧ ਨਾਲ ਦੇਣਾ ਹੈਗਾ ਜੀ। ਇਹ ਜੀ ਇਹਦੇ ਨਾਲ ਆਪਣੇ ਜਿਹੜੀ ਨਕਸੀਰ ਹੁੰਦੀ ਉਹ ਹਟ ਜੂਗੀ। ਠੰਡੀਆਂ ਚੀਜ਼ਾਂ ਉਹਨੂੰ ਦੇਣੀਆਂ। ਅਤੇ ਨਹੀਂ ਤਾਂ ਅੰਗੂਰ ਦਾ ਰਸ ਤੁਸੀਂ ਉਹਦੇ ਨੱਕ ਮਾ ਤੁਸੀਂ ਉਹਨੇ ਪਾ ਸਕਦੇ ਹੈਗੇ। ਫਿਰ ਫਿੱਗ ਉਹਨੂੰ ਖਿਲਾਇਆ ਕਰੋ। ਅੰਜੀਰ ਫਿੱਗ ਜਿਹੜੇ ਹੁੰਦੇ 2 ਸਵੇਰ ਨੂੰ ਅਤੇ 2 ਸ਼ਾਮ ਨੂੰ ਇਹ ਖਿਲਾ ਦੇ ਕਰੋ। ਇਹਦੇ ਨਾਲ ਵੀ ਆਪਣੇ ਨਕਸੀਰ ਠੀਕ ਹੋ ਜਾਂਦੀ ਇਹਦੇ ਨਾਲ। ਅਤੇ ਅਨਾਰ ਦਾ ਜੂਸ ਪਿਲਾ ਦੇ ਕਰੋ ਤੁਸੀਂ। ਜੀ ਸਮਾਂ ਵੀ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ। ਫਿਰ ਬਾਕੀ ਜਿਹੜੇ ਰਹਿ ਗਏ ਅਗਲੇ ਵੀ ਸਹੀ। ਥੈਂਕ ਯੂ ਜੀ। ਓਕੇ ਜੀ ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।